ਇੰਡੋਸ ਟੀਵੀ ਆਸਟ੍ਰੇਲੀਆ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਸੰਵਾਦ ਦੇ ਵਿੱਚ ਸਵਾਗਤ ਹੈ। ਦਰਸ਼ਕੋ, ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਜਿਹੜਾ ਉਹ ਕਿਹਾ ਜਾਂਦਾ ਹੈ, ਜਿੱਥੇ ਪਬਲਿਕ ਜਿਹੜੀ ਆ ਉਹ ਆਪਣੇ ਨੁਮਾਇੰਦਿਆਂ ਨੂੰ 5 ਸਾਲ ਦੇ ਲਈ ਚੁਣ ਕੇ ਭੇਜਦੀ ਆ, ਚਾਹੇ ਉਹ ਵਿਧਾਨ ਸਭਾ ਹੋਵੇ ਤੇ ਚਾਹੇ ਲੋਕ ਸਭਾ ਹੋਵੇ। ਲੇਕਿਨ ਉਹ 5 ਸਾਲ ਦੀ ਮਿਆਦ ਤੋਂ ਪਹਿਲਾਂ ਹੀ ਜਿਸ ਤਰੀਕੇ ਦੇ ਨਾਲ ਉਹ ਚੁਣੇ ਹੋਏ ਜਿਹੜੇ ਨੁਮਾਇੰਦੇ ਨੇ, ਚਾਹੇ ਉਹ MLA ਨੇ ਤੇ ਚਾਹੇ ਉਹ ਮੈਂਬਰ ਪਾਰਲੀਮੈਂਟ ਨੇ, ਉਹ ਕਿਸ ਤਰ੍ਹਾਂ ਗਿਰਗਿੜ ਦੀ ਤਰ੍ਹਾਂ ਆਪਣਾ ਰੰਗ ਜਿਹੜਾ ਉਹ ਬਦਲਦੇ ਨੇ ਤੇ ਪਾਰਟੀਆਂ ਤੋਂ ਅਲੱਗ ਲਾਈਨ 'ਤੇ ਜਾ ਕੇ ਸੱਤਾ ਦੀ ਲਾਲਸਾ ਜਿਹੜੀ ਆ ਉਹ ਕਿਸ ਕਦਰ ਜਿਹੜੀ ਹਾਵੀ ਆ ਕਿ ਰਾਤੋਂ ਰਾਤ ਪਾਰਟੀਆਂ ਜਿਹੜੀਆਂ ਉਹ ਬਦਲ ਦਿੱਤੀਆਂ ਜਾਂਦੀਆਂ। ਜਦੋਂ ਇੱਕ ਪਾਰਟੀ 'ਚ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਅਹੁਦਾ ਜਿਹੜਾ ਨਹੀਂ ਦਿੱਤਾ ਜਾਂਦਾ ਤਾਂ ਉਹ ਸੱਤਾ ਤੋਂ ਦੂਰ ਰਹਿਣਾ ਜਿਹੜਾ ਉਹਨਾਂ ਦੇ ਮਨ ਨੂੰ ਭਾਉਂਦਾ ਨਹੀਂ ਹੈ ਤੇ ਉਹ ਪਾਰਟੀਆਂ ਜਿਹੜੀਆਂ ਬਦਲ ਦਿੰਦੇ, ਜਿਹਦੀ ਉਦਾਹਰਨ ਪਿਛਲੇ ਸਮੇਂ ਦੇ ਵਿੱਚ ਕਰਨਾਟਕ 'ਚ ਦੇਖਣ ਨੂੰ ਮਿਲੀ। ਮੱਧ ਪ੍ਰਦੇਸ਼ ਜਿਹੜਾ ਕਿ ਬੜੀ ਦੇਰ ਤੋਂ ਦਿਖਾਈ ਦੇ ਰਿਹਾ ਸੀ ਕਿ ਇੱਥੇ ਕੁਝ ਵਾਪਰੇਗਾ, ਈਵਨ ਕਿ ਇਸ ਦੇ ਬਾਅਦ ਰਾਜਸਥਾਨ ਤੇ ਪੰਜਾਬ ਵੱਲ ਵੀ ਇਹੀ ਕੁਝ ਦਿਖਾਈ ਦੇ ਰਿਹਾ ਕਿ ਸ਼ਾਇਦ ਇੱਥੇ ਵੀ ਇਹ ਕੁਝ ਨਾ ਵਾਪਰੇ ਜੋ ਕੁਝ ਮੱਧ ਪ੍ਰਦੇਸ਼ 'ਚ ਵਾਪਰਿਆ। ਮੱਧ ਪ੍ਰਦੇਸ਼ ਦੇ ਵਿੱਚ ਕਮਲਨਾਥ ਦੀ ਅਗਵਾਈ 'ਚ ਜਿਹੜੀ ਸਰਕਾਰ ਚੱਲ ਰਹੀ ਸੀ, ਜਿਸ ਵੇਲੇ ਉੱਥੇ ਚੋਣਾਂ ਹੋਈਆਂ ਉਸ ਵੇਲੇ 3 ਕੈਂਡੀਡੇਟ ਜਿਹੜੇ ਸੀ ਉਹ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਸੀ। ਉਹਨਾਂ 'ਚ ਕਮਲਨਾਥ ਸੀ, ਉੱਥੇ 10 ਸਾਲ ਮੁੱਖ ਮੰਤਰੀ ਰਿਹਾ ਦਿਗਵਿਜੇ ਸਿੰਘ, ਤੇ ਤੀਜਾ ਗਵਾਲੀਅਰ ਦੇ ਰਾਜ ਘਰਾਣੇ ਦਾ ਜਿਹੜਾ ਇਸ ਵੇਲੇ ਦਾ ਮੌਜੂਦਾ ਸ਼ਾਸਕ ਸੀ ਉਹ ਸੀਗਾ ਜੋਤੀਰਾਜ ਸਿੰਧੀਆ, ਜਿਹੜਾ ਕਿ ਰਾਹੁਲ ਗਾਂਧੀ ਦੇ ਬਹੁਤ ਨਜ਼ਦੀਕੀ ਸੀਗਾ। ਉਹਨਾਂ ਦੀ ਕਸ਼ਮਕਸ਼ ਦੇ ਵਿੱਚ ਅਖੀਰ ਕਮਲਨਾਥ ਜਿਹੜੇ ਸੀ, ਕਿਉਂਕਿ ਜੋ ਦਿਗਵਿਜੇ ਸਿੰਘ ਨੇ ਕਮਲਨਾਥ ਨੂੰ ਸਪੋਰਟ ਦੇ ਦਿੱਤੀ ਤੇ ਉਹਨਾਂ ਕੋਲ ਵਿਧਾਇਕ ਜਿਹੜੇ ਜ਼ਿਆਦਾ ਹੋ ਗਏ ਤੇ ਉਹਨਾਂ ਦੀ ਕਮਲਨਾਥ ਦਾ ਮੁੱਖ ਮੰਤਰੀ ਬਣਨਾ ਜਿਹੜਾ ਉਹ ਤੈਅ ਹੋ ਗਿਆ ਤੇ ਕਮਲਨਾਥ ਮੁੱਖ ਮੰਤਰੀ ਬਣ ਗਿਆ ਤੇ ਜੋਤੀਰਾਜ ਸਿੰਧੀਆ ਜਿਹੜਾ ਉਹ ਰਹਿ ਗਿਆ। ਜੋਤੀਰਾਜ ਸਿੰਧੀਆ ਪਿਛਲੇ ਲੰਬੇ ਸਮੇਂ ਤੋਂ ਜਦੋਂ ਤੋਂ ਉੱਥੇ ਕਮਲਨਾਥ ਮੁੱਖ ਮੰਤਰੀ ਬਣਿਆ ਉਦੋਂ ਤੋਂ ਰੌਲਾ ਪਾਉਂਦਾ ਆ ਰਿਹਾ ਕਿ ਮੇਰੀ ਸੁਣਵਾਈ ਨਹੀਂ ਹੋ ਰਹੀ। ਰਹਿੰਦੀ ਖੁੰਦੀ ਕਸਰ ਜਿਹੜੀ ਸੀਗੀ ਉਹ ਲੋਕ ਸਭਾ ਚੋਣਾਂ ਨੇ ਕੱਢ ਦਿੱਤੀ। ਜੋਤੀਰਾਜ ਸਿੰਧੀਆ ਆਪਣੀ ਜਿਹੜੀ ਸੀਟ ਸੀ ਉਹ ਹਾਰ ਗਿਆ। ਪੂਰੇ ਮੱਧ ਪ੍ਰਦੇਸ਼ ਦੀਆਂ 29 ਸੀਟਾਂ 'ਚੋਂ ਕੇਵਲ ਤੇ ਕੇਵਲ ਇੱਕ ਸੀਟ ਸੀਗੀ ਜਿਹੜੀ ਜਿੱਤੀ ਗਈ ਕਾਂਗਰਸ ਵੱਲੋਂ, ਉਹ ਸੀਗੀ ਕਮਲਨਾਥ ਦੇ ਬੇਟੇ ਦੀ। ਤੇ ਇਹ ਦੋਸ਼ ਵੀ ਲੱਗੇ ਕਿ ਕਮਲਨਾਥ ਨੇ ਆਪਣੇ ਬੇਟੇ ਨੂੰ ਜਿਤਾਉਣ ਦੇ ਲਈ ਪੂਰੀ ਦੀ ਪੂਰੀ ਪਾਰਟੀ ਜਿਹੜੀ ਉਹਦੀ ਬਲੀ ਦੇ ਦਿੱਤੀ ਹੈ। ਹੁਣ ਜੋਤੀਰਾਜ ਸਿੰਧੀਆ, ਕਾਂਗਰਸ ਨੇ ਉਹਦੀ ਸੁਣੀ ਨਹੀਂ। ਜਦੋਂ ਕਾਂਗਰਸ ਦੇ ਅੰਦਰ ਸੁਣਵਾਈ ਨਹੀਂ ਹੋਈ ਤੇ ਉਹ ਰਾਜ ਸੱਤਾ ਤੋਂ ਬਾਹਰ ਉਹਦਾ ਲੰਬਾ ਸਮਾਂ ਰਹਿਣਾ ਜਿਹੜਾ ਸੀਗਾ ਉਹ ਮੁਨਾਸਬ ਨਹੀਂ ਸੀ। ਤੇ ਉਹ ਵਾਰ-ਵਾਰ ਕਹਿ ਰਿਹਾ ਸੀ ਕਿ ਜਿਹੜੀ ਹੁਣ ਰਾਜ ਸਭਾ ਦੀਆਂ 3 ਸੀਟਾਂ ਦੀ ਚੋਣ ਹੋ ਰਹੀ ਆ ਮਾਰਚ ਦੇ ਮਹੀਨੇ ਦੇ ਵਿੱਚ, ਉਹਦੇ ਵਿੱਚੋਂ ਕਾਂਗਰਸ ਨੇ ਜਿਹੜੀਆਂ 2 ਸੀਟਾਂ ਨੇ ਉਹਦੇ 'ਚੋਂ ਪਹਿਲੇ ਨੰਬਰ ਦੀ ਸੀਟ ਮੈਨੂੰ ਦਿੱਤੀ ਜਾਵੇ। ਪਰ ਉਹ ਪਹਿਲੇ ਨੰਬਰ ਦੀ ਸੀਟ ਜਿਹੜੀ ਸੀ ਕਾਂਗਰਸ ਹਾਈ ਕਮਾਂਡ ਨੇ ਦਿਗਵਿਜੇ ਸਿੰਘ ਨੂੰ ਦੇਣ ਦਾ ਜਿਹੜਾ ਉਹ ਕਹਿੰਦੇ ਵਾਅਦਾ ਕੀਤਾ ਉਹਨੂੰ ਦੇਣੀ ਹੈ ਤੇ ਦੂਸਰੇ ਨੰਬਰ ਦੀ ਤੁਹਾਨੂੰ ਮਿਲੇਗੀ। ਤੇ ਜੋਤੀਰਾਜ ਸਿੰਧੀਆ ਨੂੰ ਦਿਖਾਈ ਦਿੰਦਾ ਸੀ ਕਿ ਦੂਸਰੇ ਨੰਬਰ ਦੀ ਜਿਹੜੀ ਮੇਰੀ ਸੀਟ ਆ ਉਹ ਮੇਰੀ ਹਰਾ ਦਿੱਤੀ ਜਾਏਗੀ। ਇਸ ਕਰਕੇ ਉਹਨੇ ਪਾਲਾ ਬਦਲਣ ਦਾ ਹੀ ਬਿਹਤਰ ਸਮਝਿਆ। ਤੇ ਪਿਛਲੇ 5-6 ਦਿਨ ਤੋਂ ਜਦੋਂ 6 ਵਿਧਾਇਕ ਪਹਿਲਾਂ ਕਰਨਾਟਕ ਸਟੇਟ ਦੇ ਵਿੱਚ ਬੰਗਲੌਰ ਜਾ ਕੇ ਬੈਠੇ ਨੇ, ਉਸ ਵੇਲੇ ਹੀ ਇਹ ਕਲੀਅਰ ਹੋ ਗਿਆ ਸੀ ਕਿ ਹੁਣ ਮੱਧ ਪ੍ਰਦੇਸ਼ ਦੀ ਕਮਲਨਾਥ ਦੀ ਅਗਵਾਈ ਵਾਲੀ ਸਰਕਾਰ ਜਿਹੜੀ ਉਹ ਲੰਬਾ ਸਮਾਂ ਨਹੀਂ ਹੈ। ਉਹਦੇ ਬਾਅਦ ਧੜਾ ਧੜ ਜਿਹੜੇ ਵਿਧਾਇਕ ਸੀ ਉੱਥੇ ਜਾਣੇ ਸ਼ੁਰੂ ਹੋ ਗਏ। ਤੇ ਬੰਗਲੌਰ ਉਹ ਜਗ੍ਹਾ ਹੈ ਜਿੱਥੇ ਯੇਦੂਰੱਪਾ ਜਿਸ ਤਰ੍ਹਾਂ ਕਰਨਾਟਕ ਦੀ ਰਾਜਨੀਤੀ ਦੇ ਵਿੱਚ ਉਹਨੇ ਜਨਤਾ ਦਲ, ਸੈਕੂਲਰ ਤੇ ਕਾਂਗਰਸ ਦੋਨਾਂ ਦੇ ਵਿਧਾਇਕ ਜਿਹੜੇ ਸੀ ਉਹਨਾਂ ਨੂੰ ਪੱਟ ਕੇ ਲਿਜਾ ਕੇ ਮੁੰਬਈ ਲੈ ਗਿਆ ਸੀ ਤੇ ਮੁੰਬਈ ਲਿਜਾ ਕੇ ਉਹਨੇ ਲੰਬਾ ਸਮਾਂ ਉਹਨਾਂ ਨੂੰ ਬਿਠਾ ਕੇ ਰੱਖਿਆ, ਉਹਨਾਂ ਤੋਂ ਅਸਤੀਫੇ ਦਵਾਏ। ਜਦੋਂ ਉੱਥੇ ਕਾਂਗਰਸ ਦੀ ਸਰਕਾਰ ਜਿਹੜੀ ਸੀਗੀ ਉਹ ਅਲਪਮਤ 'ਚ ਰਹਿ ਗਈ, ਜਨਤਾ ਦਲ, ਸੈਕੂਲਰ ਤੇ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ, ਤਾਂ ਉੱਥੇ ਦੁਬਾਰਾ BJP ਨੇ ਸਰਕਾਰ ਬਣਾ ਲਈ ਤੇ ਉਹ ਜਿਹੜੇ ਵਿਧਾਇਕਾਂ ਤੋਂ ਅਸਤੀਫੇ ਦਵਾਏ ਸੀ ਉਹਨਾਂ ਨੂੰ ਦੁਬਾਰਾ ਤੋਂ BJP ਦੀ ਟਿਕਟ ਦੇ ਉੱਤੇ ਜਿਹੜਾ ਉਹ ਇਲੈਕਸ਼ਨ ਲੜਾ ਕੇ MLA ਜਿਹੜਾ ਉਹ ਬਣਾ ਲਿਆ। ਹੁਣ ਉੱਥੇ ਜਾ ਕੇ ਬੈਠੇ, ਉੱਥੇ ਇੱਕ ਤਾਂ ਯੇਦੂਰੱਪਾ ਉਹਨਾਂ ਦੀ ਸਪੋਰਟ ਕਰ ਰਿਹਾ, ਉਹਦੇ ਨਾਲ ਹੀ ਇੱਕ BJP ਦਾ ਦਿੱਲੀ 'ਚ ਬੈਠਾ ਬੜਾ ਵੱਡਾ ਲੀਡਰ ਜਿਹੜਾ ਕਦੀ ਨਾ ਰਾਜ ਸਭਾ ਮੈਂਬਰ ਬਣਿਆ, ਨਾ ਲੋਕ ਸਭਾ ਮੈਂਬਰ ਬਣਿਆ, ਨਾ ਕਦੀ ਉਹ ਵਿਧਾਇਕ ਬਣਿਆ, ਉਹਨੇ ਕਦੀ ਇਲੈਕਸ਼ਨ ਨਹੀਂ ਲੜੀ। ਉਹਦਾ ਸਿਰਫ ਕੇਵਲ ਤੇ ਕੇਵਲ ਇੱਕੋ ਹੀ ਕੰਮ ਆ, ਕਾਰਪੋਰੇਟ ਘਰਾਣੇ ਜਿਹੜੇ ਨੇ ਉਹਨਾਂ ਤੋਂ ਜਿਹੜਾ ਚੋਣਾਂ ਦੇ ਲਈ ਫੰਡ ਇਕੱਠਾ ਕਰਨਾ ਤੇ ਪਾਰਟੀ ਨੂੰ ਦੇਣਾ, ਇਹੀ ਉਹਦਾ ਕੰਮ ਸੀ। ਉਸ ਨੇ ਉਹਦੀ ਕਮਾਂਡ ਕੀਤੀ। ਇਹੀ ਕੁਛ ਪਾਰਟੀ ਦੇ ਲਈ ਫੰਡ ਇਕੱਠੇ ਕਰ, ਕਿਸੇ ਟਾਈਮ ਪ੍ਰਮੋਦ ਮਹਾਜਨ ਕਰਦਾ ਸੀ, ਫਿਰ ਅਰੁਣ ਜੇਤਲੀ ਕਰਦਾ ਸੀ, ਅੱਜ ਕੱਲ੍ਹ ਉਹ ਲੀਡਰ ਲੱਗਿਆ ਹੋਇਆ। ਇਹ ਜਦੋਂ ਸਾਰੇ ਦੇ ਘਟਨਾਕ੍ਰਮ ਵਾਪਰਿਆ, ਅਖੀਰ ਕੱਲ੍ਹ ਸਵੇਰ ਵੇਲੇ ਜਦੋਂ
ਜੋਤੀਰਾਜ ਸਿੰਧੀਆ ਜਿਹੜਾ ਉਹਨੇ ਪਰਸੋਂ ਦੀ ਤਰੀਕ ਦੇ ਵਿੱਚ ਆਪਣਾ ਅਸਤੀਫਾ ਜਿਹੜਾ ਕਾਂਗਰਸ ਪਾਰਟੀ ਦੀ ਮੁੱਢਲੀ ਜਿਹੜੀ ਮੈਂਬਰਸ਼ਿਪ ਆ ਉਹਦੇ ਤੋਂ ਦੇਣ ਦਾ ਜਿਹੜਾ ਐਲਾਨ ਕੀਤਾ, ਉਹ ਉਹਨੇ AICC ਦੀ ਪ੍ਰੈਜ਼ੀਡੈਂਟ ਜਿਹੜੀ ਆ ਸੋਨੀਆ ਗਾਂਧੀ ਉਹਨਾਂ ਨੂੰ ਭੇਜ ਦਿੱਤਾ। ਤੇ ਉਸੇ ਵੇਲੇ ਹੀ 6 ਮੰਤਰੀ ਮੱਧ ਪ੍ਰਦੇਸ਼ ਸਰਕਾਰ ਦੇ ਨਾਲ ਉਹਨਾਂ ਦੇ 13 ਹੋਰ MLA ਕੁੱਲ 19 ਵਿਧਾਇਕ ਜਿਹੜੇ ਕਿ ਇਸ ਵੇਲੇ ਬੰਗਲੌਰ ਬੈਠੇ ਨੇ, ਉਹਨਾਂ ਨੇ ਉੱਥੋਂ ਹੀ ਅਸਤੀਫੇ ਆਪਣੇ ਜਿਹੜੇ ਉਹ ਗਵਰਨਰ ਮੱਧ ਪ੍ਰਦੇਸ਼ ਨੂੰ ਭੇਜ ਦਿੱਤੇ। ਉਹਦੇ ਨਾਲ ਹੀ 3 ਵਿਧਾਇਕ ਹੋਰ ਜਿਹੜੇ ਭੋਪਾਲ ਬੈਠੇ ਉਹਨਾਂ ਨੇ ਵੀ ਅਸਤੀਫੇ ਦੇ ਦਿੱਤੇ। ਕੁੱਲ 22 ਵਿਧਾਇਕਾਂ ਨੇ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫੇ ਦੇ ਦਿੱਤੇ ਤੇ ਕਮਲਨਾਥ ਦੀ ਸਰਕਾਰ ਜਿਹੜੀ ਆ ਉਹ ਹਿੱਲ ਗਈ। ਜੋਤੀਰਾਜ ਸਿੰਧੀਆ ਜਿਸ ਨਰਿੰਦਰ ਮੋਦੀ ਨੂੰ, ਅਮਿਤ ਸ਼ਾਹ ਨੂੰ ਪਾਣੀ ਪੀ ਕੋਸਦਾ ਸੀ, ਉਸੇ ਹੀ ਅਮਿਤ ਸ਼ਾਹ ਦੀ ਗੱਡੀ 'ਚ ਬੈਠ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਜਾਂਦੇ ਆ। 1 ਘੰਟੇ ਤੋਂ ਵੱਧ ਸਮਾਂ ਉਹਨਾਂ ਦੀ ਗੱਲਬਾਤ ਹੁੰਦੀ ਆ ਤੇ ਉਸ ਤੋਂ ਬਾਅਦ ਇਹ ਨਿਰਣਾ ਹੋ ਜਾਂਦਾ ਕਿ ਜਿਹੜਾ ਜੋਤੀਰਾਜ ਸਿੰਧੀਆ ਉਹਨੂੰ BJP ਜੁਆਇਨ ਕਰਾਈ ਜਾਏਗੀ, ਉਹਨੂੰ ਰਾਜ ਸਭਾ ਦੇ ਵਿੱਚ ਲਿਆਂਦਾ ਜਾਏਗਾ ਤੇ ਉਹਨੂੰ ਮੰਤਰੀ ਮੰਡਲ 'ਚ ਜਗ੍ਹਾ ਦਿੱਤੀ ਜਾਏਗੀ। ਤੇ ਜਿਹੜਾ ਸ਼ਿਵਰਾਜ ਚੌਹਾਨ ਜਿਹੜਾ 15 ਸਾਲ ਦੇ ਲਗਭਗ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਰਿਹਾ, ਉਹਨੂੰ ਦੁਬਾਰਾ ਤੋਂ ਮੁੱਖ ਮੰਤਰੀ ਦੀ ਕੁਰਸੀ 'ਤੇ ਬਿਠਾਇਆ ਜਾਏਗਾ, ਕਿਉਂਕਿ ਉੱਥੋਂ ਦੀ ਕਾਂਗਰਸ ਸਰਕਾਰ ਜਿਹੜੀ ਉਹ ਹਲਮਤ 'ਚ ਰਹਿ ਗਈ। ਜਿਹੜੇ ਕੱਲ੍ਹ ਦੇ ਘਟਨਾਕ੍ਰਮ ਰਾਤ ਵੇਲੇ ਜਿਸ ਵੇਲੇ ਉੱਥੇ ਕਾਂਗਰਸ ਜਿਹੜੀ ਸੀ ਉਹਨਾਂ ਨੇ ਆਪਣੇ ਵਿਧਾਇਕਾਂ ਦੀ ਜਿਹੜੀ ਮੀਟਿੰਗ ਸੱਦੀ, ਉਹਦੇ 'ਚ ਕੁੱਲ 88 ਵਿਧਾਇਕ ਕਾਂਗਰਸ ਦੇ ਪਹੁੰਚੇ ਤੇ 4 ਵਿਧਾਇਕ ਜਿਹੜੇ ਇੰਡੀਪੈਂਡੈਂਟ ਸੀ ਉਹ ਪਹੁੰਚੇ ਤੇ ਉੱਥੇ 3 ਵਿਧਾਇਕ ਨੇ ਜਿਹੜੇ ਬਹੁਜਨ ਸਮਾਜ ਪਾਰਟੀ ਤੇ ਸਮਾਜਵਾਦੀ ਪਾਰਟੀ ਦੇ ਨੇ, ਕੁੱਲ 3 ਵਿਧਾਇਕ ਉਹ ਨੇ। ਫਿਰ ਵੀ ਜਿਹੜੇ 4 ਵਿਧਾਇਕ ਅਜੇ ਹੋਰ ਸੀ ਜਿਹੜੇ ਕਾਂਗਰਸ ਪਾਰਟੀ ਦੀ ਮੀਟਿੰਗ 'ਚੋਂ ਐਬਸੈਂਟ ਰਹੇ, ਜਿਨ੍ਹਾਂ ਦਾ ਪਹੁੰਚਣਾ ਬਣਦਾ ਸੀ, ਲੇਕਿਨ ਉਹ ਵੀ ਨਹੀਂ ਪਹੁੰਚੇ। ਸਾਰਾ ਘਟਨਾਕ੍ਰਮ ਜਿਹੜਾ ਉਹ ਸਿਰਫ ਸੱਤਾ ਦੀ ਲਾਲਸਾ ਸੀ, ਕਿਉਂਕਿ ਜੋਤੀਰਾਜ ਸਿੰਧੀਆ ਜਿਹੜਾ ਜਦੋਂ ਮੈਂਬਰ ਪਾਰਲੀਮੈਂਟ ਹਾਰਿਆ ਉਸ ਤੋਂ ਬਾਅਦ ਉਹ ਹਜਮ ਨਹੀਂ ਕਰ ਸਕਿਆ ਕਿ ਲੰਬਾ ਸਮਾਂ ਜਿਹੜਾ ਮੈਂ ਜਾਂ ਰਾਜ ਸਭਾ 'ਚ ਜਾਵਾਂ ਜਾਂ ਲੋਕ ਸਭਾ 'ਚ ਜੇ ਨਹੀਂ ਗਿਆ ਤਾਂ ਮੈਨੂੰ ਰਾਜ ਸਭਾ 'ਚ ਜਾਣਾ ਬਣਦਾ ਜਾਂ ਮੈਨੂੰ ਮੁੱਖ ਮੰਤਰੀ ਬਣਾਇਆ ਜਾਵੇ। ਜਦੋਂ ਨਹੀਂ ਬਣਾਇਆ ਗਿਆ ਤੇ ਕਿਤੇ ਨਾ ਕਿਤੇ ਉਹਦੀ ਜਿਹੜੀ ਸੱਤਾ ਦੀ ਲਾਲਸਾ ਸੀ ਉਹਦਾ ਕਰਕੇ ਉਹਨੇ ਜਿਹੜਾ ਇਹ ਪਾਸਾ ਪਲਟ ਲਿਆ। ਉਹਦੇ ਬਾਅਦ ਰਾਤ ਹੀ BJP ਦੇ ਜਿੰਨੇ ਵਿਧਾਇਕ ਸੀ ਉਹਨਾਂ ਨੂੰ ਭੋਪਾਲ ਤੋਂ ਜਿਹੜਾ ਉਹ ਦਿੱਲੀ ਲਿਆਂਦਾ ਗਿਆ, ਦਿੱਲੀ ਲਿਆ ਕੇ ਉਹਨਾਂ ਨੂੰ ਹਰਿਆਣੇ ਦੇ ਵਿੱਚ ਜਿਹੜਾ ਉਹ ਰੱਖਿਆ ਗਿਆ। ਤੇ ਅੱਜ ਸਵੇਰੇ 10 ਵਜੇ ਜਿਹੜੇ ਕਾਂਗਰਸ ਦੇ ਵਿਧਾਇਕ ਨੇ ਉਹ ਸਾਰੇ ਦੇ ਸਾਰੇ ਜਿਹੜੇ ਉਹਨਾਂ ਨੂੰ ਜੈਪੁਰ ਜਿਹੜਾ ਉਹ ਰਾਜਸਥਾਨ 'ਚ ਲਿਜਾਇਆ ਜਾ ਰਿਹਾ। ਯਾਨੀ ਕਿ 3 ਧੜਿਆਂ ਦੇ ਵਿੱਚ ਜਿਹੜੇ ਆ ਕੁੱਲ ਵਿਧਾਇਕ ਜਿਹੜੇ ਉਹ ਵੰਡੇ ਗਏ। ਇੱਕ ਧੜਾ ਜਿਹੜਾ ਜਿਹਦੀ ਜੋਤੀਰਾਜ ਸਿੰਧੀਆ ਅਗਵਾਈ ਕਰ ਰਿਹਾ ਉਹ ਕਰਨਾਟਕ 'ਚ ਮੰਗਲੌਰ ਬੈਠੇ ਨੇ। ਦੂਸਰਾ ਧੜਾ BJP ਦਾ ਜਿਹਦੇ ਵਿਧਾਇਕ ਜਿਹੜੇ ਆ ਉਹ ਦਿੱਲੀ ਲਿਆ ਕੇ ਉਹਨਾਂ ਨੂੰ ਹਰਿਆਣੇ ਦੇ ਵਿੱਚ ਰੱਖਿਆ, ਕਿਉਂਕਿ ਹਰਿਆਣੇ 'ਚ BJP ਦੀ ਸਰਕਾਰ ਆ। ਤੇ ਜਿਹੜੇ ਕਾਂਗਰਸ ਦੇ ਸੀ ਉਹਨਾਂ ਨੂੰ ਭੋਪਾਲ ਤੋਂ ਲਿਜਾ ਕੇ ਇਸ ਵੇਲੇ ਜਿਹੜਾ ਉਹਨਾਂ ਨੂੰ ਜੈਪੁਰ ਰੱਖਿਆ ਜਾ ਰਿਹਾ। ਹੁਣ ਇਹ ਜਿਹੜਾ ਗਵਾਲੀਅਰ ਦੇ ਮਹਾਰਾਜੇ ਕਹਿ ਕੇ ਪੁਕਾਰੇ ਜਾਂਦੇ ਨੇ, ਇਹਦੇ 'ਚ ਜੋਤੀਰਾਜ ਸਿੰਧੀਆ ਤੀਸਰੀ ਜਨਰੇਸ਼ਨ ਆ। ਇਸ ਤੋਂ ਪਹਿਲਾਂ ਮਾਧਵਰਾਜ ਸਿੰਧੀਆ ਤੋਂ ਪਹਿਲਾਂ ਵਿਜੇ ਰਾਜੇ ਸਿੰਧੀਆ ਜਿਹੜੀ ਕਿ ਜੋਤੀਰਾਜ ਸਿੰਧੀਆ ਦੀ ਦਾਦੀ ਸੀ, ਉਹਦੇ ਤੋਂ ਸ਼ੁਰੂਆਤ ਕਰੀਏ। ਜੋਤੀਰਾਜ ਸਿੰਧੀਆ ਦੀ ਦਾਦੀ ਜਿਹੜੀ ਵਿਜੇ ਰਾਜੇ ਸਿੰਧੀਆ ਸੀ, ਉਹਨੇ ਆਪਣੇ ਜੀਵਨ ਦੀ ਜਿਹੜੇ ਸਿਆਸੀ ਜੀਵਨ ਸੀ ਉਹਦੀ ਸ਼ੁਰੂਆਤ ਜਿਹੜੀ ਸੀ 1957 'ਚ ਕੀਤੀ। 1957 ਤੇ 1962 ਦੀਆਂ 2 ਚੋਣਾਂ ਜਿਹੜੀਆਂ ਉਹਨਾਂ ਨੇ ਕਾਂਗਰਸ ਦੀ ਟਿਕਟ ਦੇ ਉੱਤੇ ਲੜੀਆਂ, ਜਦੋਂ ਕਿ ਇਹ ਪ੍ਰਭਾਵ ਦਿੱਤਾ ਜਾਂਦਾ ਕਿ ਉਹ RSS ਦੇ ਸੰਸਥਾਪਕ ਜਿਹੜੇ ਸੀ ਉਹਨਾਂ ਦੇ ਵਿੱਚੋਂ ਸੀ ਤੇ ਉਹਨਾਂ ਨੇ BJP ਤੋਂ ਸ਼ੁਰੂਆਤ ਕੀਤੀ ਜਾਂ ਭਾਰਤੀ ਜਨਸੰਘ ਤੋਂ ਕੀਤੀ, ਇਹੀ ਪ੍ਰਭਾਵ ਦਿੱਤਾ ਜਾਂਦਾ। ਲੇਕਿਨ ਅਸਲੀਅਤ ਇਹ ਹੈ ਕਿ ਉਹਨਾਂ ਨੇ 1957 ਤੇ 1962 ਦੀਆਂ 2 ਚੋਣਾਂ ਜਿਹੜੀਆਂ ਉਹ ਕਾਂਗਰਸ ਦੀ ਟਿਕਟ ਤੇ ਲੜੀ। ਜਦੋਂ 1967 ਆਇਆ, 1967 ਦੇ ਵਿੱਚ ਵਿਜੇ ਰਾਜੇ ਸਿੰਧੀਆ ਨੇ ਕੀ ਕੀਤਾ ਕਿ ਜਿਹੜੇ ਅਲੱਗ-ਅਲੱਗ ਘਰਾਣੇ ਸੀ ਵੱਡੇ, ਜਿਹੜੇ ਅੰਗਰੇਜ਼ਾਂ ਦੇ ਪਿੱਠੂ ਬਣ ਕੇ ਰਹੇ ਸੀ, ਉਹਨਾਂ ਦੇ ਵਿੱਚ ਗਵਾਲੀਅਰ ਵੀ ਸੀ। ਇਹਨਾਂ ਸਾਰੇ ਘਰਾਣਿਆਂ ਨੇ ਇੱਕ ਸੁਤੰਤਰਤਾ ਪਾਰਟੀ ਬਣਾ ਲਈ, ਇਹ ਉਹਦੇ 'ਚ ਸ਼ਾਮਲ ਹੋ ਗਈ। ਉਹਦੇ 'ਚ ਸ਼ਾਮਲ ਹੋ ਕੇ 1967 ਦੀ ਇਲੈਕਸ਼ਨ ਉਹਨੇ ਉਹ ਸੁਤੰਤਰਤਾ ਪਾਰਟੀ ਤੋਂ ਲੜੀ ਤੇ ਉਹ ਮੈਂਬਰ ਪਾਰਲੀਮੈਂਟ ਜਿੱਤ ਗਈ। ਉਸ ਤੋਂ ਬਾਅਦ 1971 ਆਇਆ, ਉਦੋਂ ਜਨ ਸੰਘ ਜਿਹੜਾ ਉਹਦੀ ਸਥਾਪਨਾ ਹੋ ਚੁੱਕੀ ਸੀ। ਜਿਹੜੀ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਆ ਉਸ ਵੇਲੇ ਭਾਰਤੀ ਜਨ ਸੰਘ ਸੀ। 1971 ਦੀ ਪਹਿਲੀ ਚੋਣ ਜਿਹੜੀ ਆ ਉਹ ਵਿਜੇ ਰਾਜੇ ਸਿੰਧੀਆ ਨੇ ਭਾਰਤੀ ਜਨ ਸੰਘ ਵੱਲੋਂ ਲੜੀ। ਇੱਥੇ ਹੀ ਨਹੀਂ, ਉਹਨਾਂ ਨੇ ਉਸ ਵੇਲੇ ਮਾਧਵਰਾਜ ਸਿੰਧੀਆ ਜਿਹੜਾ ਜੋਤੀਰਾਜ ਸਿੰਧੀਆ ਦਾ ਪਿਤਾ ਸੀ, ਉਹਨੇ ਵੀ ਪਹਿਲੀ ਚੋਣ ਜਿਹੜੀ ਸੀ ਕਿ 1971 ਦੇ ਵਿੱਚ ਜਿਹੜੀ ਆ
ਉਹ ਭਾਰਤੀ ਜਨਸੰਘ ਵੱਲੋਂ ਲੜੀ, ਕਿਉਂਕਿ 1971 ਦੇ ਵਿੱਚ ਹੀ ਪਾਕਿਸਤਾਨ ਦੇ ਨਾਲ ਜਿਹੜੀ ਜੰਗ ਹੋ ਕੇ ਹਟੀ ਸੀ ਤੇ ਇੰਦਰਾ ਗਾਂਧੀ ਦੇ ਹੱਕ 'ਚ ਪੂਰੀ ਦੀ ਪੂਰੀ ਇੱਕ ਵੇਵ ਸੀ। ਉਸ ਵੇਵ ਦੇ ਵਿੱਚ ਪੂਰੇ ਮੱਧ ਪ੍ਰਦੇਸ਼ 'ਚੋਂ ਕੇਵਲ 3 ਸੀਟਾਂ ਜਿਹੜੀ ਉਹ ਭਾਰਤੀ ਜਨਸੰਘ ਜਿੱਤ ਸਕੀ ਸੀ, ਜਿਨ੍ਹਾਂ 'ਚ ਇੱਕ ਅਟਲ ਬਿਹਾਰੀ ਵਾਜਪਾਈ ਦੀ ਸੀ, ਇੱਕ ਵਿਜੇ ਰਾਜੇ ਸਿੰਧੀਆ ਦੀ ਸੀ ਤੇ ਇੱਕ ਮਾਧਵਰਾਓ ਸਿੰਧੀਆ ਦੀ ਸੀ। 3 ਸੀਟਾਂ ਹੀ ਇਹਨਾਂ ਨੂੰ ਮਿਲੀਆਂ। ਹੁਣ ਆ ਜਾਈਏ ਮਾਧਵਰਾਓ ਸਿੰਧੀਆ ਤੇ। ਮਾਧਵਰਾਓ ਸਿੰਧੀਆ ਨੇ 1971 ਦੀ ਜਿਹੜੀ ਪਹਿਲੀ ਚੋਣ ਸੀ ਉਹ ਭਾਰਤੀ ਜਨਸੰਘ ਵੱਲੋਂ ਲੜੀ ਤੇ 2-2.5 ਸਾਲ ਦਾ ਸਮਾਂ ਲੰਘਿਆ। ਮਾਂ ਪੁੱਤ ਦੇ ਵਿੱਚ ਝਗੜਾ ਸ਼ੁਰੂ ਹੋ ਗਿਆ, ਕਿਉਂਕਿ ਵਿਜੇ ਰਾਜੇ ਸਿੰਧੀਆ ਜਿਹੜੀ ਸੀ ਉਹਦੀਆਂ 4 ਧੀਆਂ ਸੀ, ਜਿਨ੍ਹਾਂ 'ਚੋਂ ਇੱਕ ਵਸੁੰਧਰਾ ਰਾਜੇ ਸਿੰਧੀਆ ਜਿਹੜੀ ਕਿ 2 ਵਾਰ ਰਾਜਸਥਾਨ ਦੀ ਮੁੱਖ ਮੰਤਰੀ ਵੀ ਰਹੀ ਹੈ। ਉਹ ਉਸ ਵੇਲੇ ਮਾਧਵਰਾਓ ਸਿੰਧੀਆ ਦਾ ਇਹ ਦੋਸ਼ ਸੀ ਕਿ ਮੇਰੀ ਮਾਂ ਸਾਡੀ ਸਾਰੀ ਪ੍ਰਾਪਰਟੀ ਜਿਹੜੀ ਉਹ ਧੀਆਂ ਨੂੰ ਦੇਣਾ ਚਾਹੁੰਦੀ ਆ। ਤੇ ਇਸ ਵਿਵਾਦ ਦੇ ਵਿੱਚ ਜਿਹੜਾ ਮਾਧਵਰਾਓ ਸਿੰਧੀਆ ਸੀ ਉਹ ਘਰੇਲੂ ਝਗੜੇ ਦੇ ਬਦੌਲਤ ਕਾਂਗਰਸ ਪਾਰਟੀ ਜਿਹੜੀ ਉਹਦੇ 'ਚ ਆ ਗਿਆ ਤੇ ਉਹਨੇ ਭਾਰਤੀ ਜਨਸੰਘ ਜਿਹੜੀ ਵਿਜੇ ਰਾਜੇ ਸਿੰਧੀਆ ਸੀ ਉਹ ਭਾਰਤੀ ਜਨਸੰਘ ਤੇ ਜਿਹੜੀ ਬਾਅਦ 'ਚ ਜਾ ਕੇ ਭਾਰਤੀ ਜਨਤਾ ਪਾਰਟੀ ਬਣਦੀ ਆ ਉਹਦੇ 'ਚ ਰਹਿ ਗਈ। ਲੇਕਿਨ ਜਿੱਥੋਂ ਤੱਕ ਸਵਾਲ ਸੀ ਮਾਧਵਰਾਓ ਸਿੰਧੀਆ ਦਾ, ਉਹਦੀ ਸ਼ੁਰੂਆਤ ਤਾਂ ਭਾਰਤੀ ਜਨਸੰਘ ਤੋਂ ਹੋਈ ਸੀ, ਲੇਕਿਨ ਉਹ ਕਾਂਗਰਸ 'ਚ ਰਹਿ ਗਿਆ। ਉਹ ਵੱਖਰੀ ਗੱਲ ਆ ਕਿ ਉਹਦਾ ਆਖਰੀ ਸਮਾਂ ਜਿਹੜਾ ਸੀਗਾ ਉਹ ਭਾਰਤੀ ਜਨਸੰਘ ਦੇ ਵਿੱਚ ਹੀ ਜਿਹੜਾ ਉਹ ਬਤੀਤ ਹੋਇਆ। ਔਰ ਇਹ ਗੱਲ ਉਸ ਵਿਜੇ ਰਾਜੇ ਸਿੰਧੀਆ ਦੀ, ਵਿਜੇ ਰਾਜੇ ਸਿੰਧੀਆ ਜਿਹੜੀ ਆ ਇਹਦੇ ਛੋਟੇ ਹੁੰਦੇ ਦੇ ਪਿਤਾ ਦੀ ਜਿਹੜੀ ਉਹ ਮੌਤ ਹੋ ਗਈ ਸੀ ਤੇ ਇਹਦਾ ਜਿਹੜਾ ਨਾਨਾ ਸੀ ਉਹ ਨੇਪਾਲ ਦਾ ਜਿਹੜਾ ਉਹ ਸੈਨਾਪਤੀ ਹੁੰਦਾ ਸੀ ਤੇ ਨੇਪਾਲ ਦੇ ਸੈਨਾਪਤੀ ਹੁੰਦਿਆਂ ਹੋਇਆਂ ਉਹਨਾਂ ਨੇ ਇਹਦੀ ਜਿਹੜੀ ਸੀ ਉਹ ਦੇਖਭਾਲ ਕੀਤੀ ਸੀ। ਛੋਟੀ ਹੁੰਦੀ ਦਾ ਪਾਲਣ ਪੋਸ਼ਣ ਜਿਹੜਾ ਸੀ ਉਹ ਨਾਨਕਿਆਂ ਦੇ ਘਰ ਦੇ ਵਿੱਚ ਹੀ ਇਹਦਾ ਹੋਇਆ ਸੀ ਤੇ ਉਸ ਪਾਲਣ ਪੋਸ਼ਣ ਤੋਂ ਬਾਅਦ ਜਿਹੜਾ ਉਹ ਸੈਨਾਪਤੀ ਇਹਦਾ ਨਾਨਾ ਸੀ ਉਹਨੇ ਉੱਥੇ ਰਾਜ ਪਲਟਾ ਵੀ ਕਰਵਾਇਆ ਸੀ ਤੇ ਰਾਜ ਪਲਟੇ ਤੋਂ ਬਾਅਦ ਜਦੋਂ ਉੱਥੇ ਇਹਨਾਂ ਦੇ ਅਗੇਂਸਟ ਜਿਹੜੀ ਉਹ ਵੱਡੀ ਮੂਵਮੈਂਟ ਉੱਠ ਗਈ ਤੇ ਇਹਨਾਂ ਨੇ ਇਹ ਜਦੋਂ ਰਾਜ ਸੱਤਾ ਤੋਂ ਬਾਹਰ ਹੋਏ ਤਾਂ ਉਸ ਵਕਤ ਉੱਥੇ ਜਦੋਂ ਰਾਜ ਪਲਟੇ ਤੋਂ ਬਾਅਦ ਇਹਨਾਂ ਦੇ ਹੱਥੋਂ ਰਾਜ ਗਿਆ, ਉੱਥੇ 2 ਘਰਾਣੇ ਮੇਨ ਨੇ, ਕਦੀ ਉਹਨਾਂ ਦਾ ਰਾਜ ਕਦੀ ਉਹਨਾਂ ਦਾ ਚੱਲਦਾ ਸੀ। ਜਦੋਂ ਦੂਸਰੇ ਧਿਰ ਦਾ ਉੱਥੇ ਰਾਜ ਹੋ ਗਿਆ ਤਾਂ ਉਹਨਾਂ ਨੇ ਉੱਥੋਂ ਇਹਨਾਂ ਨੂੰ ਭਜਾ ਦਿੱਤਾ। ਤਾਂ ਜਿਹੜਾ ਵਿਜੇ ਰਾਜੇ ਸਿੰਧੀਆ ਦਾ ਨਾਨਾ ਸੀ ਉਹ ਲੰਬਾ ਸਮਾਂ ਜਿਹੜਾ ਸੀ ਉਹ ਆ ਕੇ ਇਹਨਾਂ ਕੋਲ ਠਹਿਰਿਆ। ਉਹ ਵੱਖਰੀ ਗੱਲ ਕਿ 20 ਕੁ ਸਾਲ ਦੇ ਵਕਫੇ ਬਾਅਦ ਉਹਦਾ ਦੁਬਾਰਾ ਦਾ ਲੱਗ ਗਿਆ ਤੇ ਉਹਨਾਂ ਨੇ ਫਿਰ ਜਾ ਕੇ ਉੱਥੇ ਸੱਤਾ ਜਿਹੜੀ ਸੀਗੀ ਉਹ ਸਾਂਭ ਲਈ ਸੀ। ਹੁਣ ਰਹੀ ਗੱਲ ਮਾਧਵਰਾਓ ਸਿੰਧੀਆ ਦੀ। ਮਾਧਵਰਾਓ ਸਿੰਧੀਆ ਜਿਹੜਾ ਸੀ ਉਹ ਪਹਿਲੀ ਚੋਣ ਜਿਹੜੀ ਸੀ ਉਹਨੇ ਭਾਰਤੀ ਜਨਸੰਘ ਵੱਲੋਂ ਲੜੀ। ਭਾਰਤੀ ਜਨਸੰਘ ਵੱਲੋਂ ਚੋਣ ਤੋਂ ਬਾਅਦ ਘਰੇਲੂ ਜਿਹੜਾ ਝਗੜਾ ਹੋਇਆ ਉਹਦੀ ਬਦੌਲਤ ਉਹਨੇ ਭਾਰਤੀ ਜਨਸੰਘ ਛੱਡ ਕੇ ਕਾਂਗਰਸ 'ਚ ਆ ਗਿਆ। ਕਾਂਗਰਸ 'ਚ ਆ ਗਿਆ। ਰਾਜੀਵ ਗਾਂਧੀ ਦੇ ਖਸਮ ਖਾਸ ਤੋਂ ਸੀ, ਇੰਦਰਾ ਗਾਂਧੀ ਦੇ ਵੀ ਨਜ਼ਦੀਕ ਰਿਹਾ, ਰਾਜੀਵ ਗਾਂਧੀ ਦੇ ਵੀ ਬਹੁਤ ਨਜ਼ਦੀਕ ਰਿਹਾ, ਕੇਂਦਰ 'ਚ ਮੰਤਰੀ ਰਿਹਾ। 1993 ਆਇਆ। 1993 ਦੇ ਵਿੱਚ ਜਿਸ ਵੇਲੇ ਐਨ.ਡੀ. ਤਿਵਾੜੀ ਤੇ ਜਗਮੀਤ ਸਿੰਘ ਬਰਾੜ ਨੇ ਤਿਵਾੜੀ ਕਾਂਗਰਸ ਬਣਾਈ, ਉਸ ਵੇਲੇ ਉਹ ਇਹਨਾਂ ਨਾਲ ਨਹੀਂ ਗਿਆ। ਉਹਨੇ ਮੱਧ ਪ੍ਰਦੇਸ਼ ਵਿਕਾਸ ਕਾਂਗਰਸ ਜਿਹੜੀ ਉਹ ਬਣਾ ਲਈ, ਕਿਉਂਕਿ ਉਹਦੀ ਨਰਸਿਮਹਾ ਰਾਓ ਨਾਲ ਬਣੀ ਨਹੀਂ। ਉਸ ਤੋਂ ਬਾਅਦ 1998 'ਚ ਉਹ ਦੁਬਾਰਾ ਕਾਂਗਰਸ 'ਚ ਆਇਆ ਤੇ ਆਖਰੀ ਸਮੇਂ ਤੱਕ ਉਹ ਕਾਂਗਰਸ 'ਚ ਰਿਹਾ। ਉਸ ਤੋਂ ਬਾਅਦ ਜੋਤੀਰਾਓ ਸਿੰਧੀਆ ਜਿਹੜਾ ਇਹਨੇ ਪਿਓ ਵਾਲੀ ਵਿਰਾਸਤ ਜਿਹੜੀ ਉਹ ਇਹਨੇ ਸੰਭਾਲੀ ਤਾਂ ਇਹ 10 ਸਾਲ ਜਿਹੜਾ ਕੇਂਦਰ ਦੇ ਵਿੱਚ ਜਿਹੜਾ ਉਹ ਮੰਤਰੀ ਰਿਹਾ। 18 ਸਾਲ ਦਾ ਇਹਦਾ ਕਾਂਗਰਸ ਦਾ ਕੁੱਲ ਸਫ਼ਰ ਹੈ। ਇਸ ਪੂਰੇ ਸਫ਼ਰ ਦੇ ਦੌਰਾਨ ਵਿਜੇ ਰਾਜੇ ਸਿੰਧੀਆ ਜਿਹੜੀ ਉਹ ਕਿਸ ਤਰ੍ਹਾਂ ਪਹਿਲਾਂ ਕਾਂਗਰਸ, ਫਿਰ ਸੁਤੰਤਰ ਪਾਰਟੀ, ਫਿਰ ਐਂਡ 'ਤੇ ਭਾਰਤੀ ਜਨਸੰਘ ਤੇ ਭਾਰਤੀ ਜਨਤਾ ਪਾਰਟੀ। ਕਿਸੇ ਟਾਈਮ ਵਿਜੇ ਰਾਜੇ ਸਿੰਧੀਆ ਜਿਹੜੀ ਹੈ ਉਹ ਅਟਲ ਬਿਹਾਰੀ ਵਾਜਪਾਈ ਤੇ ਅਡਵਾਨੀ ਤੋਂ ਬਾਅਦ ਤੀਸਰੇ ਨੰਬਰ 'ਤੇ ਬੀਜੇਪੀ 'ਚ ਆਉਂਦੀ ਸੀ। ਇੱਕ ਵਾਰ ਉਹਨੇ ਇੰਦਰਾ ਗਾਂਧੀ ਦੇ ਵਿਰੁੱਧ ਚੋਣ ਵੀ ਲੜੀ ਸੀ। ਮਾਧਵਰਾਓ ਸਿੰਧੀਆ ਬੜੇ ਵੱਡੇ ਕੱਦ ਦਾ ਲੀਡਰ ਮੰਨਿਆ ਗਿਆ ਤੇ ਜਿਸ ਤਰੀਕੇ ਦੇ ਨਾਲ ਹੁਣ ਜੋਤੀਰਾਓ ਸਿੰਧੀਆ ਜਿਹੜਾ ਇਹਨੇ ਪਾਸਾ ਪਲਟਿਆ, ਉਹਨੇ ਕਿਹਾ ਕਿ 18 ਸਾਲ ਦੇ ਬਾਅਦ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੇ ਲਈ ਕਿ ਜਿਹੜੇ ਪਬਲਿਕ ਇਹਨਾਂ ਨੂੰ ਚੁਣ ਕੇ ਭੇਜਦੀ ਹੈ ਉਹ ਇਸੇ ਲਈ ਭੇਜਦੀ ਹੈ ਕਿ ਜਦੋਂ ਤੁਹਾਨੂੰ ਜੋ ਛੂਟ ਕਰੇ ਉਹਦੇ ਮੁਤਾਬਕ ਤੁਸੀਂ ਜਿਹੜੀਆਂ ਉਹ ਪਾਰਟੀਆਂ ਬਦਲ ਲਓ। ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪੂਰੇ ਦੇ ਪੂਰੇ ਖਾਨਦਾਨ ਨੇ ਯਾਨੀ ਕਿ ਅਲੱਗ-ਅਲੱਗ ਪਾਰਟੀਆਂ 'ਤੇ ਕਾਬਜ਼ ਰਹਿਣ ਤੋਂ ਬਾਅਦ ਜਦੋਂ ਸੂਟ ਕੀਤਾ ਉਸ ਵੇਲੇ ਇਹਨਾਂ ਨੇ ਪਾਰਟੀਆਂ ਜਿਹੜੀਆਂ ਬਦਲੀਆਂ। ਇੱਥੋਂ ਤੱਕ ਨਹੀਂ ਘਰੇਲੂ ਝਗੜਾ ਜਿਹੜਾ ਉਹ ਕਿਸ ਕਦਰ ਵਧਿਆ ਕਿ ਜਿਸ ਵੇਲੇ ਜੋਤੀਰਾਓ ਸਿੰਧੀਆ ਦੀ ਭੈਣ ਦਾ ਯਾਨੀ ਕਿ ਮਾਧਵਰਾਓ ਸਿੰਧੀਆ ਦੀ ਬੇਟੀ ਦਾ ਵਿਆਹ ਸੀ,
ਉਸ ਵੇਲੇ ਵਿਜੇ ਰਾਜੇ ਸਿੰਧੀਆ ਨੂੰ ਮਾਧਵਰਾਓ ਸਿੰਧੀਆ ਜਿਹੜਾ ਉਹ ਸੱਦਾ ਪੱਤਰ ਦੇਣ ਗਏ, ਇਸ ਲਈ ਕਿ ਤੁਸੀਂ ਤੁਹਾਡੀ ਪੋਤੀ ਦਾ ਵਿਆਹ, ਤੁਸੀਂ ਉਸ ਵਿਆਹ 'ਤੇ ਜ਼ਰੂਰ ਆਇਓ। ਉਹਨਾਂ ਨੇ ਨਾ ਆਉਣ ਦਾ ਕਿਹਾ, ਨਾ ਆਉਣ ਦਾ ਕਿਹਾ, ਕੁਛ ਨਹੀਂ ਕਿਹਾ, ਸੱਦਾ ਪੱਤਰ ਪ੍ਰਵਾਨ ਕਰ ਲਿਆ। ਲੇਕਿਨ ਵਿਆਹ 'ਤੇ ਆਏ, ਆ ਕੇ ਪੋਤੀ ਨੂੰ ਸ਼ਗਨ ਪਾਇਆ। ਸ਼ਗਨ ਪਾਉਣ ਤੋਂ ਬਾਅਦ ਸਿੱਧੇ ਚੁੱਪ ਕਰਕੇ ਆਪਣੀ ਗੱਡੀ 'ਚ ਬੈਠ ਕੇ ਚਲ ਗਏ। ਨਾ ਪੋਤੇ ਨੂੰ ਮਿਲੇ, ਨਾ ਨਹੁੰ ਨੂੰ ਮਿਲੇ, ਨਾ ਪੁੱਤ ਨੂੰ ਮਿਲੇ। ਇਹ ਇਹਨਾਂ ਦਾ ਖਾਨਦਾਨੀ ਅੱਜ ਤੱਕ ਦਾ ਇਤਿਹਾਸ ਹੈ। ਵੱਖਰੀ ਗੱਲ ਹੈ ਕਿ ਕਾਂਗਰਸ ਜਿਹੜੀ ਆ, ਉਹਦੀ ਸਰਕਾਰ ਜਿਹੜੀ ਆ, ਉਹ ਮੱਧ ਪ੍ਰਦੇਸ਼ 'ਚ ਜਾਣੀ ਤਕਰੀਬਨ ਇਸ ਵੇਲੇ ਤੈਅ ਆ। ਉਹ ਲੱਖ ਕੋਸ਼ਿਸ਼ਾਂ ਕਰਨ, ਉਹਨਾਂ ਦੀ ਸਰਕਾਰ ਨਹੀਂ ਬਚਣੀ। ਜਿਸ ਤਰੀਕੇ ਪਹਿਲਾਂ ਕਰਨਾਟਕ 'ਚ ਨਹੀਂ ਬਚੀ, ਉਸੇ ਤਰੀਕੇ ਹੁਣ ਇਸ ਵੇਲੇ ਮੱਧ ਪ੍ਰਦੇਸ਼ 'ਚ ਨਹੀਂ ਬਚਣੀ। ਹੁਣ ਇਸ ਤੋਂ ਅਗਲਾ ਜਿਹੜਾ ਉਹ ਇਹ ਸਵਾਲ ਖੜਾ ਕਿ ਕੀ ਪੰਜਾਬ ਤੇ ਰਾਜਸਥਾਨ ਦੋਨੋਂ ਸਰਕਾਰਾਂ ਬਚ ਪਾਉਣਗੀਆਂ। ਜਿੱਥੋਂ ਤੱਕ ਰਾਜਸਥਾਨ ਦਾ ਸਵਾਲ ਆ, ਰਾਜਸਥਾਨ ਦੇ ਵਿੱਚ ਸਚਿਨ ਪਾਇਲਟ ਜਿਹੜਾ ਕਿ ਜੰਮੂ ਕਸ਼ਮੀਰ ਵਾਲੇ ਅਬਦੁੱਲਾ ਪਰਿਵਾਰ, ਜਿਨ੍ਹਾਂ ਕਿ ਫਾਰਕ ਅਬਦੁੱਲਾ ਦੀ ਬੇਟੀ ਆ ਅਤੇ ਉਮਰ ਅਬਦੁੱਲਾ, ਦੋਨੋਂ ਪਿਓ ਪੁੱਤ ਮੁੱਖ ਮੰਤਰੀ ਰਹੇ ਆ। ਇੱਥੋਂ ਤੱਕ ਕਿ ਤੀਸਰੀ ਪੀੜ੍ਹੀ ਵੀ ਉਹਨਾਂ ਦੀ ਸ਼ੇਖ ਅਬਦੁੱਲਾ ਵੀ ਮੁੱਖ ਮੰਤਰੀ ਜੰਮੂ ਕਸ਼ਮੀਰ ਦੇ ਰਹੇ ਆ। ਅਤੇ ਉਹਨਾਂ 'ਚੋਂ ਫਾਰਕ ਅਬਦੁੱਲਾ ਦੀ ਬੇਟੀ ਆ ਅਤੇ ਉਮਰ ਅਬਦੁੱਲਾ ਦੀ ਭੈਣ ਆ ਜਿਹੜੀ ਸਚਿਨ ਪਾਇਲਟ ਨੂੰ ਵਿਆਹੀ ਹੋਈ ਆ। ਸਚਿਨ ਪਾਇਲਟ ਜਿਹੜਾ ਉਹ ਰਾਹੁਲ ਗਾਂਧੀ ਦੇ ਨਜ਼ਦੀਕੀ ਆ, ਉਹਨੂੰ ਡਿਪਟੀ ਮੁੱਖ ਮੰਤਰੀ ਬਣਾਇਆ। ਅਸ਼ੋਕ ਗਹਿਲੋਤ ਜਿਹੜਾ ਉਹ ਮੁੱਖ ਮੰਤਰੀ ਆ। ਦੋਨਾਂ ਦੇ ਵਿੱਚ ਜੋ ਖਾਨਾ ਜੰਗੀ ਚੱਲ ਰਹੀ ਆ, ਬਹੁਤਾ ਸਮਾਂ ਨਹੀਂ ਲੱਗਦਾ ਕਿ ਸ਼ਾਇਦ ਉੱਥੇ ਇਹ ਕੁਛ ਵਾਪਰ ਜਾਵੇ ਜੋ ਕੁਛ ਮੱਧ ਪ੍ਰਦੇਸ਼ ਦੇ ਵਿੱਚ ਵਾਪਰਿਆ। ਕਿਉਂਕਿ ਉੱਥੇ ਬੀਜੇਪੀ ਜਿਹੜੀ ਆ, ਬੀਜੇਪੀ ਦੀ ਉੱਥੇ ਜਿਹੜੀ ਲੀਡਰ ਆ ਉਹ ਵਸੁੰਧਰਾ ਰਾਜੇ ਸਿੰਧੀਆ। ਉਹ ਵੱਖਰੀ ਗੱਲ ਆ ਕਿ ਵਸੁੰਧਰਾ ਰਾਜੇ ਸਿੰਧੀਆ ਨੂੰ ਨਰਿੰਦਰ ਮੋਦੀ ਚੰਗੇ ਨਹੀਂ ਚਾਹੁੰਦੇ, ਕਿਉਂਕਿ ਵਸੁੰਧਰਾ ਰਾਜੇ ਜਿਹੜੀ ਆ ਉਹ ਅਟਲ ਬਿਹਾਰੀ ਵਾਜਪੇਈ ਦੇ ਗਰੁੱਪ ਦੀ ਜਿਹੜੀ ਉਹ ਮੰਨੀ ਜਾਂਦੀ ਆ। ਜਿਸ ਤਰੀਕੇ ਦੇ ਨਾਲ 2.5 ਸਾਲ ਪਹਿਲਾਂ ਜਿਸ ਵੇਲੇ ਉੱਥੇ ਵਸੁੰਧਰਾ ਰਾਜੇ ਦੇ ਬੇਟੇ ਦੇ ਉੱਪਰ ਜਿਹੜਾ ਸੀ ਤਕਰੀਬਨ 22,000 ਕਰੋੜ ਦਾ ਜਿਹੜਾ ਸੀਗਾ ਉਹ ਇੱਕ ਸਕੈਂਡਲ ਜਿਹੜਾ ਉਹ ਸਾਹਮਣੇ ਆਇਆ ਸੀ, ਤਾਂ ਨਰਿੰਦਰ ਮੋਦੀ ਨੇ ਉਸ ਵੇਲੇ ਕੇਂਦਰ ਦੇ ਵਿੱਚੋਂ ਇੱਕ ਵਜ਼ੀਰ ਦੀ ਡਿਊਟੀ ਲਾਈ ਸੀ ਕਿ ਤੁਸੀਂ ਜਾ ਕੇ ਉਹਨਾਂ ਨੂੰ ਕਹੋ ਕਿ ਅਹੁਦੇ ਤੋਂ ਪਾਸੇ ਹੋ ਜਾਓ। ਲੇਕਿਨ ਜਦੋਂ ਵਜ਼ੀਰ ਉੱਥੇ ਪਹੁੰਚਿਆ ਤਾਂ ਉਸ ਵੇਲੇ ਵਸੁੰਧਰਾ ਰਾਜੇ ਨੇ ਸਿੱਧਾ ਹੀ ਕਿਹਾ ਕਿ ਉਹਨਾਂ ਨੂੰ ਪੁੱਛ ਲਓ ਕਿ ਉਹਨਾਂ ਦੇ ਨਾਲ ਆਹ ਲਿਸਟ ਮੈਂ ਦੇ ਦਿੰਦੀ ਹਾਂ, ਸਿਰਫ 7 ਜਾਂ 8 ਵਿਧਾਇਕ ਉਹਨਾਂ ਨਾਲ ਨੇ, ਬਾਕੀ ਸਾਰੇ ਮੇਰੇ ਨਾਲ ਆ, ਕਿ ਤੁਸੀਂ ਸਰਕਾਰ ਚਲਾਉਣੀ ਆ ਕਿ ਜਾਂ ਪਾਸੇ ਹੋਣਾ, ਉਹ ਮੈਨੂੰ ਦੱਸ ਦਿੱਤਾ ਜਾਵੇ। ਤਾਂ ਉੱਥੇ ਕੇਂਦਰ ਸਰਕਾਰ ਨੂੰ, ਬੀਜੇਪੀ ਦੀ ਕੇਂਦਰੀ ਹਾਈ ਕਮਾਂਡ ਨੂੰ ਉੱਥੇ ਉਹਨਾਂ ਮੂਹਰੇ ਸਰੈਂਡਰ ਕਰਨਾ ਪਿਆ ਅਤੇ ਉੱਥੇ ਦੁਬਾਰਾ ਤੋਂ ਜਿਹੜੀ ਸੀ ਉਹ ਬੀਜੇਪੀ ਦੀ ਸਰਕਾਰ ਉਸੇ ਤਰ੍ਹਾਂ ਜਿਹੜੀ ਚੱਲਦੀ ਰਹਿ ਗਈ। ਜਿਹੜੀਆਂ ਪਿਛਲੀਆਂ ਚੋਣਾਂ ਹੋਈਆਂ 2018 ਵਾਲੀਆਂ, ਉਹਦੇ ਵਿੱਚ ਵੀ ਉੱਥੇ ਵਸੁੰਧਰਾ ਰਾਜੇ ਨੂੰ ਟਿਕਟਾਂ ਘੱਟ ਦਿੱਤੀਆਂ ਗਈਆਂ, ਲੇਕਿਨ ਵਸੁੰਧਰਾ ਰਾਜੇ ਸਾਰੀ ਦੀਆਂ ਸਾਰੀਆਂ ਆਪਣੀ ਗਰੁੱਪ ਦੀਆਂ ਸੀਟਾਂ ਜਿੱਤਣ 'ਚ ਕਾਮਯਾਬ ਰਹੀ। ਲੇਕਿਨ ਜਿਹੜੀ ਕੇਂਦਰੀ ਹਾਈ ਕਮਾਂਡ ਨੇ ਟਿਕਟਾਂ ਦਿੱਤੀਆਂ ਸੀ ਉਹ ਤਕਰੀਬਨ ਉਹਦੇ 'ਚ 4 ਜਾਂ 5 MLA ਜਿੱਤੇ, ਬਾਕੀ ਉਹਨਾਂ ਦੇ ਸਾਰੇ ਉਮੀਦਵਾਰ ਜਿਹੜੇ ਉਹ ਹਾਰ ਗਏ। ਹੁਣ ਦੇਖਣਾ ਤਾਂ ਇਹ ਹੋਏਗਾ ਕਿ ਕੀ ਭਾਜਪਾ ਦੀ ਹਾਈ ਕਮਾਂਡ, ਯਾਨੀ ਕਿ ਕੇਂਦਰ ਸਰਕਾਰ ਅਤੇ ਭਾਜਪਾ ਹਾਈ ਕਮਾਂਡ ਇੱਕੋ ਹੀ ਆ, ਜੇਕਰ ਉਹ ਚਾਹੇਗੀ ਕਿ ਅਸੀਂ ਉੱਥੇ ਵੀ ਇਹੀ ਕੁਛ ਕਰਨਾ ਜੋ ਕੁਛ ਪਹਿਲਾਂ ਅਸੀਂ ਕਰਨਾਟਕ 'ਚ ਕੀਤਾ, ਜੋ ਕੁਛ ਅਸੀਂ ਮੱਧ ਪ੍ਰਦੇਸ਼ 'ਚ ਕੀਤਾ, ਉਹੀ ਕੁਝ ਜੇ ਰਾਜਸਥਾਨ 'ਚ ਕਰਨਾ ਤਾਂ ਫਿਰ ਹੋਏਗਾ। ਜਾਂ ਉਹ ਇਹ ਸੋਚ ਕੇ ਚੱਲਣਗੇ ਕਿ ਉੱਥੇ ਵਸੁੰਧਰਾ ਰਾਜੇ ਨੂੰ ਅਸੀਂ ਦੁਬਾਰਾ ਜਿਹੜੇ ਉਹ ਫਰੰਟ 'ਤੇ ਨਹੀਂ ਆਉਣ ਦੇਣਾ ਅਤੇ ਫਿਰ ਸ਼ਾਇਦ ਇਹ ਕੁਛ ਨਾ ਵਾਪਰੇ। ਲੇਕਿਨ ਜ਼ਿਆਦਾ ਚਾਂਸ ਇਹੀ ਲੱਗਦੇ ਨੇ ਕਿ ਉੱਥੇ ਜਿਸ ਤਰ੍ਹਾਂ ਸਚਿਨ ਪਾਇਲਟ ਅਤੇ ਅਸ਼ੋਕ ਗਹਿਲੋਤ ਦੇ ਵਿੱਚ ਜਿਹੜੀ ਉਹ ਖਿੱਚੋਤਾਣ ਚੱਲ ਰਹੀ ਆ ਕਿ ਅਗਲੀ ਵਾਰੀ ਜਿਹੜੀ ਆ ਉਹ ਰਾਜਸਥਾਨ ਦੀ ਆ, ਅਤੇ ਇਸੇ ਨਾਲ ਹੀ ਪੰਜਾਬ ਦਾ ਨਾਮ ਵੀ ਲੈ ਜਾਂਦਾ। ਪੰਜਾਬ 'ਚ ਜਿਹੜੀ ਸਰਕਾਰ ਚੱਲ ਰਹੀ ਆ ਉਹ ਸਰਕਾਰ 'ਚ ਸਰਕਾਰ ਦੇ ਖੁਦ ਦੇ ਮੰਤਰੀ ਅਤੇ MLA ਉਹ ਖੁਦ ਮੁੱਖ ਮੰਤਰੀ ਤੋਂ ਅਤੇ ਉਹਦੀ ਬਿਊਰੋਕਰੇਸੀ ਤੋਂ ਇੰਨੇ ਕੁ ਪਰੇਸ਼ਾਨ ਆ ਕਿ ਜਿਹੜੀ ਮੀਟਿੰਗ ਹੁੰਦੀ ਆ ਉਹਦੇ 'ਚ ਮੁੱਖ ਮੰਤਰੀ ਜਿਹੜਾ ਉਹ ਕੰਨ ਲਵੇਟ ਕੇ ਜਿਹੜਾ ਉਹ ਬੈਠ ਜਾਂਦਾ, ਉਹਨੂੰ ਜਵਾਬ ਨਹੀਂ ਆਉਂਦਾ, ਜਾਂ ਉਹਨੂੰ ਕੈਬਨਿਟ 'ਚ ਮਾਫੀ ਮੰਗਣੀ ਪੈਂਦੀ ਆ ਕਿ ਮੇਰੀ ਬਦੌਲਤ ਇਹ ਸਾਰਾ ਕੁਛ ਹੋਇਆ। ਵਿਧਾਇਕਾਂ ਦੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਨਹੀਂ ਹੋ ਰਹੀਆਂ। ਹਰ ਮਸਲਾ ਜਿਹੜਾ ਉਹ ਲਟਕਿਆ ਪਿਆ। ਦੇਖਣ ਵਾਲਾ ਤਾਂ ਇਹ ਆ ਕਿ ਜੋ ਕੁਛ ਪਹਿਲਾਂ ਕਰਨਾਟਕ, ਫਿਰ ਉਹਦੇ ਬਾਅਦ ਮੱਧ ਪ੍ਰਦੇਸ਼ ਅਤੇ ਇਹਦੇ ਬਾਅਦ ਰਾਜਸਥਾਨ ਅਤੇ ਪੰਜਾਬ, ਕੀ ਇਹ ਕੁਛ ਵੀ ਆਏਗਾ? CM ਪੰਜਾਬ ਦੀ ਸਰਕਾਰ ਦੇ ਉੱਤੇ ਜਿਹੜੀ ਬਹੁਤੀ ਪਕੜ ਨਹੀਂ ਅਤੇ ਸਰਕਾਰ ਚਲਾਉਣ ਦੀ ਬਹੁਤੀ ਜਿਹੜੀ ਉਹਨੂੰ ਕਾਹਲ ਨਹੀਂ ਦਿਖ ਰਹੀ। ਲੇਕਿਨ ਜਿਹੜੇ ਉਹਦੇ ਵਿਰੋਧੀ ਨੇ, ਖਾਸ ਕਰ ਉਹਦੀ ਪਾਰਟੀ ਦੇ ਅੰਦਰ, ਉਹਨਾਂ ਦੀ ਨਿਗਾਹ ਜਿਹੜੀ ਉਹਦੇ ਉੱਤੇ ਪੂਰੀ ਆ
ਕਿਤੇ ਇਹ ਨਾ ਹੋਵੇ ਕਿ ਇੱਕ ਦਿਨ ਜਿਸ ਤਰੀਕੇ ਦੇ ਨਾਲ ਉਹਦੇ ਸਾਰੇ ਵਿਧਾਇਕ ਉਹਦੇ ਤੋਂ ਨਾਰਾਜ਼ ਬੈਠੇ ਆ, ਇੱਕ ਦਿਨ ਸਾਰੇ ਦੇ ਸਾਰਾ ਇੱਥੇ ਵੀ ਪਲਟਾ ਹੋ ਜਾਵੇ। ਜੋ ਕੁਛ ਕਮਲਨਾਥ ਨਾਲ ਹੋਇਆ ਜਾਂ ਜੋ ਕੁਛ ਅਸ਼ੋਕ ਗਹਿਲੋਤ ਨਾਲ ਹੋਣ ਦੀ ਆ, ਕਿਤੇ ਉਹੀ ਕੁਛ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਨਾ ਹੋ ਜਾਵੇ। ਲੇਕਿਨ ਇੱਕ ਗੱਲ ਤਾਂ ਹੈ ਕਿ ਬੀਜੇਪੀ 'ਚ ਅਜੇ ਵੀ ਡਿਸਿਪਲਿਨ ਹੈ। ਕਾਂਗਰਸ ਜਿਹੜੀ ਆ ਉਹਦੇ 'ਚ ਜੇ ਇੱਕ ਨੂੰ ਮੁੱਖ ਮੰਤਰੀ ਬਣਾਉਂਦੇ ਆ, ਇੱਕ ਨੂੰ ਮੰਤਰੀ ਬਣਾਉਂਦੇ ਆ ਜਾਂ 10 ਨੂੰ ਮੰਤਰੀ ਬਣਾਉਂਦੇ ਆ, ਤੇ ਬਾਕੀ ਸਾਰੇ ਜਿਹੜੇ ਆ ਉਹਦੀਆਂ ਲੱਤਾਂ ਖਿੱਚਣ ਲੱਗ ਜਾਂਦੇ ਆ। ਲੇਕਿਨ ਬੀਜੇਪੀ ਕੋਲੇ ਹੀ ਨਹੀਂ। ਗੋਆ 'ਚ ਕੀ ਹੋਇਆ? ਗੋਆ ਦੀ ਚੋਣ ਹੋਈ, ਗੋਆ ਦੇ ਵਿੱਚ ਬੀਜੇਪੀ ਦੇ 13 MLA ਸੀ, ਕਾਂਗਰਸ ਦੇ 19 ਸੀ, ਜਦੋਂ ਕਿ ਉੱਥੇ 21 ਚਾਹੀਦੇ ਸੀ। ਕਾਂਗਰਸ ਆਪਣੇ 2 ਵਿਧਾਇਕਾਂ ਦਾ ਅਰੇਂਜਮੈਂਟ ਨਹੀਂ ਕਰ ਸਕੀ ਕਿਉਂਕਿ ਸਾਰੇ ਦੇ ਸਾਰੇ ਹੀ ਮੰਤਰੀ ਤੇ ਮੁੱਖ ਮੰਤਰੀ ਬਣਨਾ ਚਾਹੁੰਦੇ ਸੀ। ਲੇਕਿਨ ਬੀਜੇਪੀ ਨੇ ਕੀ ਕੀਤਾ? ਬੀਜੇਪੀ ਨੇ ਜਿਹੜੇ ਬਾਕੀ ਦੇ ਵਿਧਾਇਕ ਲਏ, ਉਹਨਾਂ ਅਲੱਗ-ਅਲੱਗ ਪਾਰਟੀਆਂ ਤੋਂ ਲਏ, 6 ਦੇ 6 ਵਿਧਾਇਕਾਂ ਨੂੰ ਉਹਨਾਂ ਨੇ ਉੱਥੇ ਮੰਤਰੀ ਬਣਾਤਾ ਕਿਉਂਕਿ 6 ਤੋਂ ਵੱਧ ਨੂੰ ਮੰਤਰੀ ਨਹੀਂ ਬਣਾਇਆ ਜਾ ਸਕਦਾ। ਤੇ ਇੱਕ ਸਪੀਕਰ ਬਣਾਤਾ, ਇੱਕ ਡਿਪਟੀ ਸਪੀਕਰ ਬਣਾਤਾ, ਤੇ ਜਿਹੜਾ ਇੱਕੋ ਇੱਕ ਮੁੱਖ ਮੰਤਰੀ ਦਾ ਉਹਦਾ ਬਚਿਆ ਉਹ ਉਹਨਾਂ ਨੇ ਜਿਹੜਾ ਸੀ ਉਹ ਬੀਜੇਪੀ ਦਾ ਬਣਾਤਾ। ਉਹਨਾਂ ਕਿਹਾ ਮੁੱਖ ਮੰਤਰੀ ਸਾਡਾ ਹੋਊਗਾ, ਬਾਕੀ ਮੰਤਰੀ ਸਾਰੇ ਤੁਹਾਡੇ ਹੋਣਗੇ। ਤੇ ਸਾਰੇ ਬਣਾ ਕੇ ਬੀਜੇਪੀ ਦੇ ਜਿਹੜੇ 13 ਵਿਧਾਇਕ ਸੀ ਉਹਨਾਂ 'ਚੋਂ ਕੋਈ ਵੀ ਨਹੀਂ ਬੋਲਿਆ। ਉਹਨਾਂ ਇਹੀ ਸਬਰ ਕਰ ਲਿਆ ਕਿ ਚਲੋ ਸਾਡੀ ਤਾਂ ਸਰਕਾਰ ਹੈ ਆ। ਲੇਕਿਨ ਇਹ ਕੁਝ ਕਾਂਗਰਸ 'ਚ ਨਹੀਂ ਹੈ। ਕਾਂਗਰਸ ਦੀ ਇਹੀ ਮਜਬੂਰੀ ਹੈ ਸ਼ੁਰੂ ਤੋਂ ਕਿ ਕਾਂਗਰਸ ਦੇ ਸਾਰੇ ਵਿਧਾਇਕ ਮੰਤਰੀ ਬਣਨਾ ਚਾਹੁੰਦੇ ਨੇ, ਤੇ ਜਿਹੜੇ ਮੰਤਰੀ ਬਣਦੇ ਨੇ ਉਹ ਸਾਰੇ ਹੀ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ। ਇਹੀ ਸਮੱਸਿਆ ਜੋ ਕਾਟੋ ਕਲੇਸ਼ ਕਾਂਗਰਸ ਪਾਰਟੀ ਦੇ ਅੰਦਰ ਖੜਾ ਹੋਇਆ ਜਿਹੜਾ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕਿਤੇ ਨਾ ਕਿਤੇ ਕਾਂਗਰਸ ਜਿਹੜੀ ਬੜੀ ਕਸੂਤੀ ਸਥਿਤੀ 'ਚ ਫਸੀ ਹੋਈ ਆ। ਜਿਸ ਤਰੀਕੇ ਨਾਲ ਅਸੀਂ ਗੱਲ ਕੀਤੀ ਕਿ ਜੇਕਰ ਅਗਲੇ ਜਿਹੜੇ 2 ਸਟੇਟਾਂ ਬਚੀਆਂ ਨੇ, ਜੇ ਕਿਤੇ ਇਹ ਸਟੇਟਾਂ 'ਚ ਵੀ ਇਹ ਕੁਝ ਹੋ ਗਿਆ ਤਾਂ ਫਿਰ ਕਾਂਗਰਸ ਨੂੰ ਪੈਰ ਲਾਉਣੇ ਜਿਹੜੇ ਉਹ ਬੜੇ ਮੁਸ਼ਕਲ ਜਿਹੜੇ ਉਹ ਹੋ ਜਾਣਗੇ। ਸੋ ਦਰਸ਼ਕੋ, ਅੱਜ ਲਈ ਇੰਨਾ ਹੀ। ਅਗਲੀ ਵਾਰ ਕਿਸੇ ਨਵੇਂ ਮੁੱਦੇ ਨੂੰ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।